ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ।
पर सारे परिवारक मैंबरां दे चरणां 'च बेनती हुम हुमा के सब ने 20 तरीक नूं जो गुरुद्वारा बाबा दीप सिंह जी दा जन्म स्थान पौविंड साहिब उस जगह ते दर्शन देने की किरपालता करनी। ये सारे समागम मेरे बड़े ही सत्कारयोग भाई साहब जी, भाई गुर इकबाल सिंह जी, उन्हां दियां सीसां और प्रेरणा सदका हो रहे ने। इस समागम का जिहड़ा सुनिया वध तो वध हर ग्रुप दे विच शेयर जरूर करियो जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी। गुरु रामदास जी दे, बाबा दीप सिंह जी दे सारे संगत रूपी परिवारक मैंबरां नूं अज मैं वधाई देण वास्ते तुहाडे सन्मुख होया। जो बाबा दीप सिंह चैरिटेबल ट्रस्ट अड्डा गोपालपुरा बटाला रोड यूनिट नंबर 3 20 तरीक नूं जो उहदी रजिस्ट्री सी, गुरु पिता जी ने किरपा की है, सारी संगत ने असीस दी। जो अद्धी पेमेंट गुरु जी की किरपा दे नाल जा चुकी, जो तुसी किणका किणका देते हो, क्योंकि बहुत वड्डी रकम बन जाती। 25,000 गज जगह और 2500 रुपये गज की सेवा, तो अद्धी पेमेंट जिहड़ी ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। भूखे भगत न कीजे, ये माला अपनी लीजे। पढ़ो। भूखे भगत न कीजे, ये माला अपनी लीजे। औ मांगो संतन रेना, मैं नाही किसी का देना। पढ़ो। औ मांगो संतन रेना, मैं नाही किसी का देना। माँ तो कैसी बने तुम संगे, आप न दे हो तले वो मंगे। पढ़ो। माँ तो कैसी बने तुम संगे, आप न दे हो
संतन रे नाम, आओ मांगो संतन रे नाम। मैं नाही किसी का देना, 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 मैं नाही, बोलो मैं नाही, सारे मैं नाही, मैं नाही, मैं नाही किसी का देना, आओ मांगो संतन रे नाम, आओ मांगो संतन रे आओ मांगो संतन रे नाम, आओ मांगो संतन रे नाम। इंदौर वाले हो, चढ़ती कला च हो, सत श्री अकाल। धोए सिर मांगो चूना, पाओगियो संग लूना, धोए सिर मांगो चूना, पाओगियो संग लूना, आध सिर मांगो ताले, मोको दोनों वक्त जीवाले, आध सिर मांगो ताले, मोको दोनों वक्त जीवाले, आप न देहो, आप न देहो, आप न देहो, आप न देहो, आप न देहो तलेवो मंगे, आओ मांगो संतन रे नाम, आओ मांगो संतन रे नाम, आओ मांगो संतन रे नाम, आओ मांगो संतन रे मंगो, नाम। आओ मांगो संतन रे धन गुरु रामदास जी, धन गुरु रामदास जी, प्यार न लगन जी, धन बाबा देव देव सिंह जी। हाट मंगू चौपाई, सिरहाना अवर दुलाई, मैं कितना हैरान होना, एक एक चीज जेड़ी जेड़ी कबीर जी नूं चाहिदी है ना, ओदी लिस्ट उतार के देती, लिस्ट उतारती, महाराज मैनू आ भी चाहिए, मैनू आ भी चाहिए, भुखिया भगत नहीं हुंदी, मैं मेरा पेट भर के गुजारा होवे, मैनू रोटी भी दे, मैनू मंजी भी चाहिए, मैनू सराणे भी चाहिए ने, मैनू दाल भी चाहिए, मैनू घ्यो भी चाहिए, सब कुछ मंगया, सब कुछ सानू इशारा दिता है। प्यारिया जेड़ियां चीज़ां दी भी लोड़ है ना, अपने परमेश्वर कोलों तू मंग सकदा है, पर एक चीज का ध्यान रखी, एक चीज का, वो पता केड़ी चीज,
कि सारी जिंदगी दाता मंगदे ही ना लंघ जावे। एक दिन जरूर आवे जदों दाते नूं भी मंगे आखो वाहिगुरू जी। ते जे कोई दुनियावी चीज मंगनी भी है ना, लोभ ना होवे, लोभ ना होवे, मंग जायज होवे, किसी दा बुरा ना होवे, ते अंदर लोभ लालच ना होवे, फिर गुरु सब तरह करके झोलियां भरदा है। देखो कबीर जी लिस्ट उतारदा है, लिस्ट। खाट मंगो चौपाई, सिरहाना वर दुलाई। पढ़ो। खाट मंगो चौपाई, सिरहाना वर दुलाई। ऊपर को मांगो खींता, तेरी भगत करे जन ठीता। पढ़ो। ऊपर को मांगो खींता, तेरी भगत करे जन ठीता। आप न दे हो, जे तू आप नहीं ना देंदा, मैं आप ही मंग लेना। तेरे कोलों तेरा मेरा रिश्ता ਇਹੋ ਜਿਹਾ ਰਿਸ਼ਤਾ ਹੈ ਮਿੱਤਰਤਾਈ ਵਾਲਾ, ਦੋਸਤੀ ਵਾਲਾ। ਜੇ ਤੂੰ ਮੈਨੂੰ ਨਹੀਂ ਦਿੰਦਾ, ਮੈਂ ਆਪ ਮੰਗਦਾ, ਮੈਨੂੰ ਦੇ। ਕਿਵੇਂ ਕਹਿ ਰਹੇ? ਆਪ ਨ ਦੇ ਹੋ, 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 ਤਲੇ वो मंगे। हौ मांगो संतन देना, हौ मांगो संतन देना, हौ मांगो संतन देना, हौ मांगो संतन देना। मैं नाही कीता लब्बो, एक नाम तेरा मैं फब्बो। कहने मैं लोभ नहीं कीता। पढ़ो। मैं नाही कीता लब्बो, एक नाम तेरा मैं फब्बो। कहे कबीर मन मानिया, मन माने आता हर जानिया। पढ़ो। कहे कबीर मन मानिया, मन माने आता हर जानिया। आप न दे हो, 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 तले वो मंगे। हौ मांगो संतन देना, हौ मांगो संतन देना, हौ मांगो संतन देना, हौ मांगो संतन देना। मैं नाही किसी का देना, मैं नाही किसी का देना। मैं नाही किसी का देना, मैं नाही किसी का देना।
मंगो हाँ मांगो संतन रेता महापुरखां दी रेन दे चरण धूड़ी दे मंगो हाँ मांगो संतन रेना हाँ मांगो संतन रेना हाँ मांगो संतन रेना हाँ मांगो संतन रेना जी अंदर जामी पुरख बिठाते अंदर जामी पुरख बिठाते अंतर जामी पुरख पिताते अंतर जामी पुरख बोलो भैणा पिताते मेरिया अंदर जामी गज के मेरे तो बाद वीर तीजे हिस्से च भैणा पंजा पंजा दी आवाज आवे सब चों अंतर जामी पुरख बिठाते अंतर जामी पुरख बिठाते अंतर जामी पुरख वीर मेरे पिताते वीर अंतर जामी पुरख भैणा पिताते अंदर शरदा मन की पूरे शरदा मन की पूरे शरदा मन की पूरे शरदा मन की पूरे शरदा जो मगर तक भैणा बैठियां सारियां बोलो नानक दास एक है सुख मांगे बोलो नानक दास एक है सुख मांगे संगत बोले बोलो नानक वाह वाह ये है सुख मांगे मोको कर संतन की तूरे मोको कर संतन की तूरे मोहब्बत संतन की तूरे मोहब्बत संतन की बोलो गज के तूरे पर हाँ मांग संतन रेना हाँ मांगो संतन रेना हम संतन की देन प्यारे हम संतन की शरणा संत हमारी मोट सतानी संत हमारा कहना हम संतन स्यों पढ़े आई पूरब लिखिया पाई एहु मन तेरा पाई संतन स्यों मेरी लेवा देवी बोलो संतन स्यों मेरी लेवा देवी संतन स्यों व्यवहारा संतन स्यों हम लाहा खाटिया हर भगत परे पंडारा संतन मोको पूंजी सौंपी बोलो जी संतन मोको पूंजी सौंपी बाबा दीप सिंह जी ओ बाबा दीप सिंह जी बाबा दीप सिंह जी वाह बाबा दीप सिंह सारी संगत
संतन मोको पूंजी सौंपी, बोलो संतन मोको पूंजी सौंपी, तो उतरे मन का धोखा, तो उतरे मन का धोखा, उतरे मन का धोखा, तो उतरे मन का धोखा। धर्मराय अब कहाँ करेगा? कहते धर्मराज भी हुण कुछ नहीं कर सकता। क्यों नहीं कर सकता? क्यों? इस करके धर्मराज कुछ नहीं कर सकता क्योंकि मेरी यारी बाबा दीप सिंह नाल पै गई है। सत श्री अकाल। जदों दी मेरी यारी पै गई ना, वो धर्मराज भी खच बन के मेरे अगे खलो गया। क्यों खलो गया? ओ प्यारिया, तेरे लेखे अज तो मैं पढ़ने नहीं, पढ़े बिना पाड़ देने ने। क्यों? क्योंकि बाबा दीप सिंह तेरा मित्र बन गया है जी। सत श्री अकाल। बाबा दीप सिंह ने तेरे लेखे ही पाड़ते ने, ते जिहदे लेखे उन्हें पाड़ते, धर्मराज कहता मेरी कोई मजाल नहीं, ओदे लेखे मैं पढ़ सकां। किवें कह रहे महाराज? धर्मराय अब कहाँ करेगा? धर्मराय अब कहाँ करेगो? जो फाटे ओ सगलो लेखा, जो फाटे ओ सगलो लेखा, जो फाटे सगलो लेखा, जो फाटे सगलो लेखा। इस करके असी मंग रहे हैं, हाँ मांग संतन रेना, हाँ मांगो संतन रेना। संगत बोले बोलो, हाँ संतन। हुण ना जोर लाउणा पूरा होर। मैं साजां नूं विश्राम दे के तुहाडी आवाज भी सुननी ते तुहाडी भी गज के। जो पिछे तक बैठे हो ना, जां जेड़े मत्था भी टेक रहे, सारे जपिओ। वड्डी दात अज मंग लो, वड्डी दात। जिनके चोले रतड़े प्यारे, जिनके चोले रतड़े प्यारे, जिनके चोले रतड़े प्यारे, जिनके चोले रतड़े प्यारे। वाह बोलो, जिनके किन्ना दे रतड़े? तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह बोलो जी। तन तन। वाह वाह भैणा, तन तन। बड़ी ताकत इस नाम च। जिनके चोले रतड़े प्यारे, जिनके चोले रतड़े प्यारे, जिनके चोले रतड़े प्यारे, जिनके चोले रतड़े प्यारे। जिनके भुलनी नहीं वारी गज के। ओ जिनके भैणा दी वारी। जिनके चोले रतड़े प्यारे, जिनके चोले रतड़े प्यारे, जिनके चोले रतड़े प्यारे, जिनके चोले रतड़े प्यारे। हर दिना के पास, हर दिना के पास, हर
बोलो तोड़ देना की सारे जे मिले जी सारे नहीं बोले बोलो तोड़ देना की जे मिले जी कहो नानक की अरदास कहो नानक की अरदास कहो नानक की अरदास कहो नानक की अरदास संतन देना हो मांगो संतन रेना मैं नाही किसी का देना 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 संतन देना हो मांगो संतन रेना तन तन बाबा दीप सिंह जी तन तन बाबा दीप सिंह जी धन धन बाबा दीप सिंह जी धन धन बाबा दीप बोलो सिंह गज के जी तन तन एक मिनट चौंकड़े मार लो नेत्र बंद जिन्हां दी सेहत ठीक है वो चौंकड़े मार के कमर सीधी कर लो सारी संगत धन गुरु रामदास जी धन गुरु रामदास जी प्यार नाल सारे आखो न जी धन बाबा दीप सिंह जी शब्द ਆਪਾਂ ਸਾਰਿਆਂ ਨੇ ਹੁਣੇ ਰਲ ਕੇ ਪੜਿਆ ਹਉ ਮੰਗੋ ਸੰਤਨ ਦੇਨਾ ਮੈਂ ਨਾਹੀ ਕਿਸੀ ਕਾ ਦੇਨਾ ਹੁਣ ਗੱਲ ਧਿਆਨ ਨਾਲ ਸੁਣਿਓ ਮਹਾਂਪੁਰਖਾਂ ਦੀ ਧੂੜੀ ਪਤਾ ਕੀ ਹੁੰਦੀ ਹੈ ਜਿਹੜੀ ਅਸੀਂ ਹੁਣੇ ਮੰਗ ਰਹੇ ਸਾਂ ਨਾ ਹਉ ਮੰਗੋ ਸੰਤਨ ਦੇਨਾ ਅਸਲੀਅਤ ਦੇ ਵਿੱਚ ਕਿਸੇ ਗੁਰਸਿੱਖ ਦੀ ਮਹਾਂਪੁਰਖ ਦੀ ਧੂੜੀ ਪਤਾ ਕੀ ਹੈ ਹੁਣ ਕਈ ਵਾਰੀ ਕੋਈ ਨਾਮ ਜਪਣ ਵਾਲਾ ਕਿਧਰੋਂ ਦੀ ਲੰਘ ਕੇ ਜਾਵੇ ਅਸੀਂ ਉਹਦੇ ਜਾਣ ਤੋਂ ਬਾਅਦ ਉੱਥੋਂ ਦੀ ਚਰਨ ਧੂੜੀ ਆਪਣੇ ਮੱਥੇ ਤੇ ਲਾ ਲੈਨੇ ਆ ਚਲੋ ਇਹ ਵੀ ਪ੍ਰਮਾਣ ਹੈ
गुरसिखां की हर धूड़ दे हम पापी भीगत पाए। पर एक धूड़ इहो जी है, जे किते ओ धूड़ साडे कोल आ जे ना, साडा ही भला नहीं होएगा, साडियां कुल्लां दा भी उधार हो जाएगा। खो धन गुरु रामदास जी, धन गुरु रामदास जी। कोई महापुरख कमाई वाला गुरसिख जावे, ओदे लंघण तो बाद कई बारी असी उथों दी चरण धूड़ी लैके अपने मत्थे ते ला लेने, ये भी प्रमाण है। हरमंदर साहब जाने आ, वड़न तो पहला ही किवें उथों दी चरण धूड़ी असी मत्थे ते लाउने आ। ओ चरण धूड़ी विच एडी पावर है। बाबा नानक सिंह जी दा बचन है, कहंदे गुरु रामदास दे दर दे उत्ते पिया एक चरण धूड़ी दा किणका, एक चरण धूड़ी दा तेरे वड्डे तो वड्डे जन्मा जन्मा दे पापां नूं कट्टण दी समर्था रखदा है जी। वाह वाह, देखो तुसी भी जकारे ला रहे, इंद्र देवता भी जकारे ला रहे बाहर। तुसी भी जकारे ला रहे हो, बाहर भी लग रहे ने, मौसम ला रहे हैं, बदलां च जकारे। असी देखो ही भावना बना ली। आखो धन गुरु रामदास जी, धन गुरु रामदास जी। प्यार नाल आखो ना जी धन बाबा दीप सिंह जी। फिर आखो धन बाबा दीप सिंह जी। मैं जेड़ी गल कर रहा, एक चरण धूड़ी वो है जिथों संगतां लंघ के जाण असी मत्थे ते ला लईए, वो भी प्रमाण। पर एक चरण धूड़ी वो है जेड़ी तेरे वड्डे तो वड्डे पापां नूं जिथे बख्शदी है, तेरियां कुल्लां दा ते उधार हुंदा ही हुंदा है। तेरियां कुल्लां दे विच इहो जिहियां रूहां आ जाणगियां उस चरण धूड़ी दा सदका, जेड़ियां कई कई कुल्लां दा उधार करन वालियां बन जाणगियां। आखो वाहिगुरू जी, वाहिगुरू जी। आओ अज बाबा जस्सा सिंह जी रामगढ़िया, उन्हां दे जीवन दे विचों एक दो चरण धूड़ी दे किण के ले लईए। फिर मैं पुछना, इंदौर वाले हो, चढ़दी कला च हो? सत श्री अकाल। किसे दा मन काला ते नहीं पै रहा ना? सत श्री अकाल। क्योंकि जिवें मैं कल राती भी ये बेनती कीती सी, जेड़े प्यार वाले ने भावें 4-4 घंटे लगे रहिए, गुरु जी की कृपा दे नाल कोई नहीं खिलदा। 4-4 घंटे भी कीर्तन हुंदा है, संगतां प्यार च आनंद विच जुड़ियां रहिंदियां। प्यार वालियां नूं भुखे भुख, पता नहीं ये समय हुण दोबारा कदों मिलने ने। आखो वाहिगुरू जी, वाहिगुरू जी। भुख लगी हुई प्यार वालियां ने कीर्तन दी, कथा दी, सिमरन दी, ते सारे इत्थे बैठे ही होने। क्योंकि मींह विच आउणा सौखा नहीं, मौसम खराब होवे निकलदा ते ओहो ही है, ओहो ही जिहदे अंदर अत दा प्रेम हुंदा है। इहो जे मौसम दे विच गुरु घर च आउंदा ओहो ही है जिहदे अंदर प्रेम है। ते जां मैं इउं कहना, जिन्नू गुरु रामदास ने प्रेम दी खिच पा दित्ती है जी। सत श्री अकाल। बस ऐसे चढ़दी कला नाल बहना आपां। सुनियो, बाबा जस्सा सिंह जी रामगढ़िया, एक दो चरण धूड़ी दे किण के उन्हां दे जीवन विचों आपां लईए। भाई हरदास जी सुर सिंह दे रहण वाले। ये सुर सिंह ओ नगर है जिस नगर दे विच भाई विधि चंद शीना, गुरु का सीना, गुरु हरगोबिंद पातशाह जी ने जिन्हां नूं वर दित्ते ने, उस नगर दे रहण वाले भाई हरदास जी, इन्हां दा पुत्तर है भाई भगवान जी। ये दोवें जाने आए ने धन गुरु गोबिंद सिंह साहब सच्चे पातशाह जी दे कोल आनंदपुर साहब दी धरती ते। जदों आए, महाराज पुछदे ने हरदास जी नूं, बई तेरा नाम की है? आखो वाहिगुरू जी, वाहिगुरू जी। बेनती कीती जी मेरा नाम हरदास। ते महाराज गुरु गोबिंद सिंह नूं अपना नाम दस के ना ते नाल ही ये गल कही, महाराज कृपा करो
ਆਪ ਜੀ ਮੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪਣਾ ਸਿੰਘ ਬਣਾ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ, ਮੈਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪਣਾ ਸਿੰਘ ਬਣਾ ਲਓ। ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੱਥੋਂ ਅੰਮ੍ਰਿਤ ਛਕਿਆ। ਇਹਨਾਂ ਨੇ ਵੀ ਤੇ ਇਹਨਾਂ ਦੇ ਪੁੱਤਰ ਨੇ ਵੀ। ਇਹ ਬਣ ਗਏ ਭਾਈ ਹਰਦਾਸ ਸਿੰਘ ਜੀ, ਉਹ ਬਣ ਗਏ ਭਾਈ ਭਗਵਾਨ ਸਿੰਘ ਜੀ। ਇੱਥੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ, ਸੁਣਿਓ ਧਿਆਨ ਨਾਲ ਪਿਆਰਿਓ। ਟੀਚਰ ਦੇ ਘਰ ਵਿੱਚ ਜਨਮ ਲੈ ਕੇ ਕੋਈ ਟੀਚਰ ਨਹੀਂ ਬਣਦਾ ਜਦ ਤੱਕ ਪੂਰੀ ਪੜ੍ਹਾਈ ਨਾ ਕਰੇ। ਸੱਚੀ ਗੱਲ ਹੈ ਨਾ। ਹੁਣ ਮੰਨ ਲਓ ਕੋਈ ਟੀਚਰ ਦਾ ਬੱਚਾ ਕਹੇ ਮੈਂ ਵੀ ਟੀਚਰ ਬਣ ਗਿਆ, ਇਹ ਨਹੀਂ ਹੋ ਸਕਦਾ, ਪੜ੍ਹਾਈ ਕਰਨੀ ਪਏਗੀ। ਜੱਜ ਦੇ ਘਰ ਜਨਮ ਲੈ ਕੇ ਕੋਈ ਜੱਜ ਨਹੀਂ ਲੱਗ ਜਾਂਦਾ। ਵਕੀਲ ਦੇ ਘਰ ਜਨਮ ਲੈ ਕੇ ਕੋਈ ਵਕੀਲ ਨਹੀਂ ਬਣਦਾ। ਇੰਜੀਨੀਅਰ ਦੇ ਘਰ ਜਨਮ ਲੈ ਕੇ ਕੋਈ ਇੰਜੀਨੀਅਰ ਨਹੀਂ ਬਣਦਾ ਜਦ ਤੱਕ ਕੋਈ ਪੂਰੀ ਪੜ੍ਹਾਈ ਨਾ ਕਰੇ। ਇਸੇ ਤਰ੍ਹਾਂ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਕੋਈ ਸਿੱਖ ਨਹੀਂ ਬਣਦਾ ਜਦ ਤੱਕ ਗੁਰੂ ਦੀ ਮੋਹਰ ਨਾ ਲਵਾਵੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਰਦਾਰ ਮਨਜੀਤ ਸਿੰਘ ਜੀ, ਰਿੰਕੂ ਵੀਰ ਜੀ, ਉਪਰਾਲਾ ਕੀਤਾ ਸਾਰੀ ਟੀਮ ਨਾਲ ਰਲ ਮਿਲ ਕੇ। ਮੈਂ ਇਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਅਗਲੀ ਵਾਰੀ ਜਦੋਂ ਇਹ ਉਪਰਾਲਾ ਕਰੋ, ਦੋ ਗੱਲਾਂ ਜ਼ਰੂਰ ਮੰਨਿਓ। ਇੱਕ ਅੰਮ੍ਰਿਤ ਸੰਚਾਰ ਰੱਖਣਾ, ਦੂਜਾ ਅੰਮ੍ਰਿਤ ਵੇਲੇ ਦਾ ਦੀਵਾਨ ਵੀ ਰੱਖਣਾ। ਆਖੋ ਵਾਹਿਗੁਰੂ ਜੀ, ਅੰਮ੍ਰਿਤ ਵੇਲਾ ਵੀ। ਸਤਿ ਸ੍ਰੀ ਅਕਾਲ। ਅੰਮ੍ਰਿਤ ਵੇਲਾ ਵੀ ਤੇ ਅੰਮ੍ਰਿਤ ਸੰਚਾਰ, ਇਹ ਦੋ ਚੀਜ਼ਾਂ ਜ਼ਰੂਰ ਬੇਨਤੀ ਮੰਨਿਓ। ਔਰ ਏਡੀ ਵੱਡੀ ਗਿਣਤੀ 'ਚ ਮੈਨੂੰ ਪਤਾ ਹੈ ਅੰਮ੍ਰਿਤ ਵੇਲੇ ਦੀਆਂ ਸੰਗਤਾਂ ਭੁੱਖੀਆਂ ਨੇ, ਆਸ਼ਕ ਨੇ, ਆਸ਼ਕ। ਜਿੱਥੇ ਵੀ ਰੱਖਦੇ ਆ, ਅੱਜ ਜਿੰਨੇ ਤੁਸੀਂ ਬੈਠੇ ਹੋ ਨਾ, ਇਸ ਤੋਂ ਕਈ ਗੁਣਾ ਜ਼ਿਆਦਾ ਸੰਗਤ ਹੁੰਦੀ ਹੈ ਮਹਾਰਾਜ ਜੀ ਦੀ ਮਿਹਰ ਨਾਲ। ਅੰਮ੍ਰਿਤ ਵੇਲਾ ਵੀ ਤੇ ਅੰਮ੍ਰਿਤ ਸੰਚਾਰ ਵੀ। ਚਲੋ ਜਿੰਨੇ ਪ੍ਰਾਣੀ ਗੁਰੂ ਵਾਲੇ ਬਣ ਜਾਣ, ਨਿਚੋੜ ਨਿਕਲੇ, ਨਿਚੋੜ। ਇੰਨਾ ਖਰਚਾ ਕੀਤਾ, ਸਾਨੂੰ ਬੁਲਾਇਆ, ਟਿਕਟਾਂ ਇੰਨੀਆਂ, ਉਹਦਾ ਨਿਚੋੜ ਵੀ ਨਾਲ ਨਿਕਲੇ। ਅੱਜ ਮੈਨੂੰ ਬੜੀ ਖੁਸ਼ੀ ਹੈ, ਨਿਚੋੜ ਨਿਕਲਣਾ ਹੈ। ਬੱਚਿਆਂ ਨੇ ਜਦੋਂ ਦਸਤਾਰਾਂ ਸਜਾਉਣੀਆਂ ਨਾ, ਇਹ ਵੱਡਾ ਨਿਚੋੜ ਨਿਕਲਣਾ ਹੈ ਅੱਜ ਦੇ ਸਮਾਗਮ ਦਾ। ਵੱਡੀ ਬਖਸ਼ਿਸ਼, ਤੇ ਇਹ ਤੋਂ ਵੀ ਵੱਡੀ ਬਖਸ਼ਿਸ਼ ਹੋ ਜਾਏਗੀ ਜਦੋਂ ਅੰਮ੍ਰਿਤ ਵੇਲਾ ਵੀ ਤੇ ਅੰਮ੍ਰਿਤ ਸੰਚਾਰ ਵੀ ਹੋਏਗਾ। ਤਾਂ ਖੈਰ, ਇਹ ਭਾਈ ਹਰਦਾਸ ਨੇ ਅੰਮ੍ਰਿਤ ਛਕਿਆ, ਬਣ ਗਏ ਭਾਈ ਹਰਦਾਸ ਸਿੰਘ। ਭਗਵਾਨ ਜੀ ਨੇ ਅੰਮ੍ਰਿਤ ਛਕਿਆ, ਬਣ ਗਏ ਭਾਈ ਭਗਵਾਨ ਸਿੰਘ। ਉੱਥੇ ਰਹਿ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਦੇ ਵਿੱਚ ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ, ਗੁਰਬਾਣੀ ਦਾ ਅਭਿਆਸ, ਘੋੜਸਵਾਰੀ ਦਾ ਅਭਿਆਸ ਕਰਦੇ ਨੇ। ਤੇ ਇੱਕ ਦਿਨ ਸਤਿਗੁਰੂ ਪਤਾ ਕੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਹਰਦਾਸ ਸਿੰਘ ਨੂੰ? ਕਹਿੰਦੇ ਤੁਸੀਂ ਇੱਥੇ ਹੀ ਰਹੋ, ਤੁਸੀਂ ਨਹੀਂ ਜਾਣਾ, ਇੱਥੇ ਰਹਿ ਕੇ ਸੇਵਾਵਾਂ ਨਿਭਾਓ। ਤੇ ਮਹਾਰਾਜ ਮੇਰੇ ਪੁੱਤਰ ਲਈ, ਭਗਵਾਨ ਸਿੰਘ ਲਈ ਕੀ ਆਗਿਆ? ਮਹਾਰਾਜ ਕਹਿੰਦੇ ਉਹ ਆਪਣੇ ਨਗਰ ਚਲੇ ਜਾਣ, ਆਪਣੇ ਨਗਰ ਚਲੇ ਜਾਣ। ਸਮਾਂ ਆਉਣ ਤੇ ਤੇਰੇ ਪੁੱਤਰ ਭਗਵਾਨ ਸਿੰਘ ਕੋਲੋਂ ਵੀ ਸੇਵਾ ਲਵਾਂਗੇ। ਆਖੋ ਵਾਹਿਗੁਰੂ ਜੀ। ਮੈਂ ਬਾਬਾ ਜੱਸਾ ਸਿੰਘ ਰਾਮਗੜੀਆ ਦੀ ਗੱਲ ਕਰ ਰਿਹਾ। ਹੁਣ ਸਮਾਂ ਲੰਘਦਾ ਜਾ ਰਿਹਾ। ਹਰਦਾਸ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਜੰਗਾਂ ਹੋਈਆਂ ਨਾ 22 ਧਾਰ ਦੇ ਰਾਜਿਆਂ ਨਾਲ ਜਾਂ ਮੁਗਲਾਂ ਨਾਲ, ਉਹ ਜੰਗਾਂ ਦੇ ਵਿੱਚ ਵੀ ਹਿੱਸਾ ਲਿਆ। ਤੇ ਇਹ ਜਿਹੜਾ ਭਗਵਾਨ ਸਿੰਘ ਹੈ, ਇਹ ਆਏ ਨੇ ਆਪਣੇ ਨਗਰ ਦੇ ਵਿੱਚ, ਸੁਰ ਸਿੰਘ ਦੇ ਵਿੱਚ। ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਪਿਆਰਿਓ, ਕਿਉਂਕਿ ਇਹ ਗੁਣੀ ਬੜੇ ਸੀ, ਗਿਆਨ ਬੜਾ ਸੀ, ਸੰਗਤਾਂ ਨੂੰ ਜੋੜਨਾ ਸ਼ੁਰੂ ਕਰਤਾ। ਤੇ ਸੰਗਤਾਂ ਇਹਨਾਂ ਨੂੰ ਪਿਆਰ ਦੇ ਨਾਲ ਗਿਆਨੀ ਭਗਵਾਨ ਸਿੰਘ ਜੀ ਕਹਿਣ ਲੱਗ ਪਈਆਂ। ਆਖੋ ਵਾਹਿਗੁਰੂ ਜੀ। ਤੇ ਉਧਰ ਹਰਦਾਸ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਬਜਵਾੜੇ ਦੇ ਕੋਲ ਜਿਹੜੀ ਜੰਗ ਹੋਈ, ਉਹਦੇ ਵਿੱਚ ਪਿਆਰਿਓ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮੈਂ ਬਿਲਕੁਲ ਸੰਖੇਪ ਮਾਤਰ 'ਚ ਬੋਲ ਰਿਹਾ ਕਿਉਂਕਿ ਸਮਾਂ ਆਪਣੇ ਕੋਲ ਹੁਣ ਲਿਮਟਿਡ ਜਿਹਾ ਰਹਿ ਗਿਆ। ਇਧਰ ਭਾਈ ਭਗਵਾਨ ਸਿੰਘ, ਗਿਆਨੀ ਭਗਵਾਨ ਸਿੰਘ ਜੁੜਦੇ ਵੀ ਨੇ ਤੇ ਜੋੜਦੇ ਵੀ ਨੇ। ਤੇ ਪਿਆਰਿਓ, ਇਹ ਫਿਰ ਇੱਕ ਸਮਾਂ ਆਇਆ, ਆਪਣੇ ਨਗਰ ਨੂੰ ਛੱਡਿਆ, ਲਾਹੌਰ ਦੇ ਕੋਲ ਈਚੋ ਗਿੱਲ ਉਸ ਨਗਰ ਦੇ ਵਿੱਚ ਆ ਕੇ ਵਾਸਾ ਕੀਤਾ। ਤੇ 5 ਪੁੱਤਰਾਂ ਨੇ ਇਹਨਾਂ ਦੇ ਘਰ ਜਨਮ ਲਿਆ। ਪਹਿਲੇ ਵੱਡੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਦੂਜੇ ਨੇ ਜੈ ਸਿੰਘ, ਤੀਜੇ ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ। ਇਹ ਜੱਸਾ ਸਿੰਘ ਸਭ ਤੋਂ ਵੱਡੇ ਨੇ। ਤੇ ਭਾਈ ਭਗਵਾਨ ਸਿੰਘ ਨਾ
ਜੱਸਾ ਸਿੰਘ ਨੂੰ ਬਚਪਨ ਤੋਂ ਹੀ ਨਾ ਗੁਰਬਾਣੀ ਦੇ ਨਾਲ ਜੋੜਦੇ ਨੇ। ਗੁਰਬਾਣੀ ਨਾਲ ਘਰ ਦੇ ਵਿੱਚ ਪੋਥੀ ਦਾ ਪ੍ਰਕਾਸ਼ ਹੁੰਦਾ ਹੈ। ਪੋਥੀ ਦਾ ਮੇਰੀ ਇੱਕ ਬੇਨਤੀ ਏ, ਅੱਜ ਅਸੀਂ ਦੁਖੀ ਪਤਾ ਕਿਉਂ ਆ, ਟੈਨਸ਼ਨਾਂ ਵਿੱਚ ਕਿਉਂ ਆ? ਸਾਡੇ ਘਰਾਂ ਦੇ ਵਿੱਚ ਪੋਥੀ ਸਾਹਿਬ ਦਾ ਪ੍ਰਕਾਸ਼ ਨਹੀਂ। ਪ੍ਰਕਾਸ਼ ਇਹ ਨਹੀਂ ਕਿ ਗੁਰੂ ਪਿਤਾ ਜੀ ਦਾ ਪ੍ਰਕਾਸ਼ ਕਰਨਾ ਘਰ ਦੇ ਵਿੱਚ। ਹਾਂ, ਜੇ ਜਗ੍ਹਾ ਮਹਾਰਾਜ ਨੇ ਵੱਡੀ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ, ਡਟ ਕੇ ਸੇਵਾ ਕਰ ਸਕਦੇ ਕਰੋ, ਜੇ ਨਹੀਂ ਕਰ ਸਕਦੇ ਘਰ ਸੈਂਚੀ ਸਾਹਿਬ ਰੱਖੋ, ਗੁਰਬਾਣੀ ਦੇ ਸਵੇਰੇ ਸ਼ਾਮ ਨਿਤਨੇਮ ਹੋਣ। ਅੱਜ ਅਸੀਂ ਪਰੇਸ਼ਾਨ ਕਿਉਂ ਆ ਕਿ ਸਾਡੇ ਘਰਾਂ ਦੇ ਵਿੱਚੋਂ ਨਿਤਨੇਮ ਖਤਮ ਹੋ ਗਏ ਨੇ, ਸਾਡੇ ਘਰਾਂ ਦੇ ਵਿੱਚੋਂ ਗੁਰਬਾਣੀ ਦਾ ਪਹਿਰਾ ਘਟ ਗਿਆ। ਸੱਚਾਈ ਏ, ਪਹਿਲੇ ਸਮਿਆਂ ਦੇ ਵਿੱਚ ਸਿੱਖਾਂ ਦੇ ਘਰ ਕੱਚੇ ਸੀ ਪਰ ਬਾਣੀ ਨਾਲ ਗੁਰੂ ਨਾਲ ਪ੍ਰੇਮ ਪੱਕਾ ਸੀ। ਅੱਜ ਸਾਡੇ ਘਰ ਪੱਕੇ ਨੇ ਪਰ ਪ੍ਰੇਮ ਕੱਚਾ ਹੋ ਗਿਆ। ਆਖੋ ਵਾਹਿਗੁਰੂ ਜੀ। ਤਾਂ ਹੀ ਪਰੇਸ਼ਾਨੀਆਂ ਨੇ, ਤਾਂ ਹੀ ਟੈਨਸ਼ਨਾਂ ਨੇ, ਤਾਂ ਹੀ ਰੋਗਾਂ ਨੇ ਘੇਰਿਆ, ਤਾਂ ਹੀ ਬਿਮਾਰੀਆਂ ਨੇ ਘੇਰਿਆ, ਤਾਂ ਹੀ ਦੁੱਖਾਂ ਨੇ ਘੇਰਿਆ, ਤਾਂ ਹੀ ਕਰਜ਼ਿਆਂ ਨੇ ਘੇਰਿਆ। ਸਾਡੇ ਘਰਾਂ ਦੇ ਵਿੱਚੋਂ ਆਹ ਗੁਰਬਾਣੀ ਦਾ ਪਹਿਰਾ ਕੱਟ ਗਿਆ। ਅੱਜ ਇਹ ਪਹਿਲੀ ਧੂੜੀ ਲੈ ਕੇ ਜਾਇਓ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਜੀਵਨ ਦੇ ਵਿੱਚੋਂ। ਪਹਿਲੀ ਧੂੜੀ ਕਿਹੜੀ ਧੂੜੀ? ਪਿਤਾ ਗਿਆਨੀ ਭਗਵਾਨ ਸਿੰਘ ਨੇ ਗੁਰਬਾਣੀ ਨਾਲ ਜੋੜਿਆ। ਗੁਰਬਾਣੀ ਨਾਲ ਉਹ ਸਾਡੇ ਘਰ ਦੇ ਵਿੱਚ ਵੀ ਕੋਈ ਦੁੱਖ ਸੁੱਖ ਦਾ ਸਮਾਂ ਆ ਜੇ ਨਾ ਪਿਆਰਿਓ, ਸਾਡੇ ਦਿਮਾਗ ਦਾ ਚੈਨਲ ਜਾਵੇ ਤੇ ਗੁਰੂ ਦੀ ਬਾਣੀ ਵੱਲ ਜਾਵੇ। ਬਾਣੀ ਵੱਲ, ਸੁਖਮਨੀ ਸਾਹਿਬ ਵੱਲ, ਜਪਜੀ ਸਾਹਿਬ ਵੱਲ, ਸਹਿਜ ਪਾਠ ਵੱਲ, ਇੱਧਰ ਸਾਡਾ ਧਿਆਨ ਜਾਵੇ। ਮਾਫੀ ਦੇਣਾ, ਅਸੀਂ ਅਖਵਾਉਨੇ ਕਈ ਆਪਣੇ ਆਪ ਨੂੰ ਸਿੱਖ ਹਾਂ, ਪਰ ਘਰ ਦੇ ਵਿੱਚ ਜਰਾ ਜਿੰਨਾ ਮੁਸ਼ਕਲ ਦਾ ਸਮਾਂ ਆਉਂਦਾ ਹੈ ਨਾ, ਜੋਤਸ਼ੀਆਂ ਕੋਲ ਹੱਥ ਵਿਖਾਉਣ ਵੀ ਚਲੇ ਜਾਂਦੇ। ਇਦਾਂ ਹੋ ਰਿਹਾ ਹੈ ਬਈ ਦੱਸ ਮੇਰੇ ਭਾਗਾਂ ਵਿੱਚ ਕੀ ਲਿਖਿਆ? ਉਹ ਭੋਲੇ ਹੋ। ਇਹ ਬਾਬਾ ਨੰਦ ਸਿੰਘ ਦਾ ਬਚਨ ਦਿਲ ਤੇ ਨੋਟ ਕਰ ਲਓ। ਕਹਿੰਦੇ ਜੋਤਸ਼ੀ ਨੇ ਤੇ ਹੱਥ ਵੇਖ ਕੇ ਕਹਿਣਾ ਨਾ ਆਹ ਲਿਖਿਆ, ਕਿਉਂਕਿ ਉਹਨੇ ਪੜ੍ਹਾਈ ਕੀਤੀ ਹੈ। ਵਿਦਿਆ ਵਿਦਿਆ ਤੁਸੀਂ ਕਰ ਲਓ ਪੜ੍ਹਾਈ, ਤੁਹਾਨੂੰ ਵੀ ਪਤਾ ਲੱਗ ਜਾਏਗਾ। ਪਰ ਇਹ ਬਾਬਾ ਨੰਦ ਸਿੰਘ ਦਾ ਬਚਨ ਹੈ। ਕਹਿੰਦੇ ਕਈ ਜਾਂਦੇ ਨੇ ਜੋਤਸ਼ੀਆਂ ਕੋਲ, ਦੱਸ ਮੇਰੇ ਕਰਮਾਂ 'ਚ ਕੀ ਲਿਖਿਆ? ਬਾਬਾ ਜੀ ਬਚਨ ਕਰਦੇ ਸੀ, ਕਹਿੰਦੇ ਲਿਖੇ ਦੀ ਟੈਨਸ਼ਨ ਤੇ ਉਹ ਰੱਖੇ ਜਿਹਦਾ ਪਿਓ ਛੋਟਾ ਹੈ। ਲਿਖੇ ਦੀ ਟੈਨਸ਼ਨ ਤੇ ਉਹ ਰੱਖੇ ਜਿਹਦਾ ਪਿਓ ਛੋਟਾ। ਉਹ ਸਾਡਾ ਤੇ ਬਾਪ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ, ਗੁਰੂ ਰਾਮਦਾਸ ਕਲਗੀਆਂ ਵਾਲਾ ਇੰਨਾ ਵੱਡਾ ਹੈ, ਇੰਨਾ ਵੱਡਾ ਹੈ। ਕਹਿੰਦੇ ਲਿਖੇ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ, ਬਸ ਉਹਦੇ ਕੋਲੋਂ ਉਹਦੀ ਮਿਹਰ ਮੰਗਿਆ ਕਰੋ। ਉਹ ਜੇ ਕਰਮਾਂ ਦੇ ਵਿੱਚ ਕੋਈ ਦੁੱਖ ਲਿਖਿਆ ਗਿਆ ਨਾ 10 ਸਾਲ ਤੂੰ ਭੋਗਣਾ, ਉਹਦੀ ਮਿਹਰ ਜੇ ਤੇਰੇ ਉੱਤੇ ਹੋ ਜੇ, ਉਹ 10 ਸਾਲਾਂ ਦਾ ਦੁੱਖ ਉਹ 10 ਸਕਿੰਟਾਂ 'ਚ ਕੱਟ ਸਕਦਾ ਹੈ। ਸਤਿ ਸ੍ਰੀ ਅਕਾਲ। ਉਹਦੇ ਕੋਲੋਂ ਉਹਦੀ ਮਿਹਰ ਮੰਗੋ, ਉਹਦੇ ਕੋਲੋਂ ਉਹਦੀ ਬਖਸ਼ਿਸ਼ ਮੰਗੋ, ਬਾਣੀ ਦਾ ਨਿਤਨੇਮ ਵਧਾਓ। ਕੋਈ ਮੁਸ਼ਕਲ ਦਾ ਸਮਾਂ ਆ ਜੇ, ਸਾਡਾ ਦਿਮਾਗ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਲ, ਦੂਜੇ ਪਾਸੇ ਨਾ ਜਾਵੇ। ਆ ਨਗਾਂ ਵਾਲੀਆਂ ਮੁੰਦਰੀਆਂ ਦਾ ਬੜਾ ਰਿਵਾਜ ਚੱਲ ਪਿਆ। ਫਲਾਣੇ ਨਗ ਦੀ ਮੁੰਦਰੀ ਪਾਓਗੇ ਤੁਹਾਡੇ ਘਰ 'ਚ ਦੁੱਖ ਤਕਲੀਫ ਦੂਰ ਹੋ ਜਾਣਗੇ, ਫਲਾਣੇ ਨਗ ਦੀ ਪਾਓਗੇ ਕਾਰੋਬਾਰ ਚੱਲੇਗਾ, ਫਲਾਣੇ ਨਗ ਦੀ ਪਾਓਗੇ ਬੱਚੇ ਕਹਿਣੇ 'ਚ ਰਹਿਣਗੇ। ਉਹਦਾ ਨਿਚੋੜ ਵੇਖ ਲੈਣਾ, ਐਡ ਕਰਨਗੇ, ਫਲਾਣੇ ਨਗ ਦੀ ਪਾਓ, ਆਹ ਮੁੰਦਰੀ ਪਾਓ, ਬਰਕਤ ਪਏਗੀ। ਬਾਅਦ ਚੋਂ 400 ਰੁਪਇਆ ਆਪ ਹੀ ਮੰਗਦੇ ਫਿਰਦੇ ਨੇ, ਹੈ ਜੀ 1000 ਰੁਪਇਆ ਆਪ ਹੀ ਮੰਗਦੇ ਫਿਰਦੇ। ਬਈ ਤੁਹਾਨੂੰ ਬਰਕਤ ਨਹੀਂ ਪਈ। ਇਹ ਸਿਰਫ ਲੁੱਟਣ ਦੇ ਇੱਕ ਢੰਗ ਨੇ। ਪਤਾ ਹੈ ਦੁਨੀਆ ਦੁਖੀ ਹੈ। ਹੁਣ ਮੇਰੇ ਕੋਲ ਤੁਸੀਂ ਆ ਜਾਓ, ਮੈਂ ਕਹੀ ਜਾਵਾਂ ਬਈ ਤੈਨੂੰ ਆਹ ਪਰੇਸ਼ਾਨੀ ਲੱਗਦਾ, ਤਕਰੀਬਨ ਸਭ ਦੇ ਘਰਾਂ ਦਾ ਸਿਸਟਮ ਉਹੀ ਹੈ, ਜਿੰਨਾ ਮਰਜ਼ੀ ਲੁੱਟ ਲਵੇ ਬੰਦਾ। ਪਰ ਇਹਦੇ ਨਾਲ ਹੋਏਗਾ ਪਤਾ ਕੀ, ਉਹਦੀਆਂ ਨਜ਼ਰਾਂ ਚੋਂ ਡਿੱਗਦੇ ਜਾਵਾਂਗੇ। ਉਹ ਜੇ ਕੋਈ ਆ ਹੀ ਗਿਆ ਨਾ ਘਰ ਦੀ ਦੁੱਖ ਸੁੱਖ ਤਕਲੀਫ ਲੈ ਕੇ, ਉਹਨੂੰ ਨੇਮ ਨਾਲ ਜੋੜ, ਬਾਣੀ ਨਾਲ ਜੋੜ। ਬਈ ਬਾਣੀ ਪੜ, ਅੰਮ੍ਰਿਤ ਵੇਲਾ ਸੰਭਾਲ। ਆਪਣੇ ਨਾਲ ਜੋੜਿਆ ਤਾਂ ਕੀ ਜੋੜਿਆ, ਆਪਣੇ ਨਾਲ ਜੋੜਿਆ ਤਾਂ ਕੀ ਜੋੜਿਆ। ਉਹ ਜੇ ਜੋੜਨਾ ਗੁਰੂਆਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਨਾਲ ਜੋੜੋ। ਜੇ ਜੋੜਨਾ ਗੁਰੂ ਦੀ ਬਾਣੀ ਨਾਲ ਜੋੜੋ। ਜੇ ਜੋੜਨਾ ਅੰਮ੍ਰਿਤ ਵੇਲੇ ਨਾਲ ਜੋੜੋ। ਜਿਸ ਜੁੜਨ ਦਾ ਸਦਕਾ ਇਹੋ ਜੀ ਬਖਸ਼ਿਸ਼ ਵਰਤ ਜਾਣੀ। ਤੇਰੇ ਪਾਪਾਂ ਦੇ ਚਿੱਠੇ ਤੇ ਬਾਪੂ ਨੇ ਪਾੜਨੇ ਹੀ ਪਾੜਨੇ ਨੇ। ਉਹ ਜਿਹਦੇ ਵੱਲ ਤੂੰ ਅੱਖ ਭਰ ਕੇ ਵੀ ਤੱਕ ਲੇਗਾ ਨਾ, ਬਾਪੂ ਨੂੰ ਉਹਦੇ ਵੀ ਮਾੜੇ ਕਰਮਾਂ ਦੇ ਚਿੱਠੇ ਪਾੜਨੇ ਪੈ ਜਾਣਗੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਮੇਰੀ ਬੇਨਤੀ ਏ, ਭਾਈ ਭਗਵਾਨ ਸਿੰਘ ਆਪਣੇ ਪੁੱਤਰ ਨੂੰ ਗੁਰਬਾਣੀ ਨਾਲ ਜੋੜਦੇ ਨੇ। ਘਰ 'ਚ ਪੋਥੀ ਦਾ ਪ੍ਰਕਾਸ਼ ਹੁੰਦਾ, ਸ਼ਸਤਰ ਵਿਦਿਆ ਨਾਲ ਜੋੜਦੇ ਨੇ, ਸ਼ਸਤਰ ਸਿਖਾਉਂਦੇ ਨੇ।
शास्त्र विद्या सिखाउंदे ने। अज साडे घरां चों आ चीज़ निकलदी जा रही। अज बाबा जस्सा सिंह रामगढ़िया दे जीवन दे विचों आ वड्डी सिक्ख्या लैके जाओ, आ धूड़ी लैके जाओ, गुरबाणी नाल जुड़ो, नितनेम नाल जुड़ो। बाकी इतिहास बड़ा प्यारा ते विलखण इतिहास है। इहो जिहियां सेवावां निभाईयां ने उस गुरु दे सूरमे ने। जदों मुगल चक के लै जांदे सी ना हिंदुस्तान दीयां बहु बेटियां नूं, ते बाबा जस्सा सिंह रामगढ़िया प्रशादा बाद चों छकदे सी। बाद चों जदों पता लगदा सी ना हिंदुस्तान दीयां बहु बेटियां दी इज्जत दी बेपत्ती करन वास्ते चक के ले जाया जा रहा है, प्रशादा बाद चों छकदे सी। पहले वो हिंदुस्तान दीयां बहु बेटियां नूं बाइज्जत उन्हां दे घरां च पहुंचाउंदे सी। ਇਹਦੇ ਚ ਵੀ ਧੂੜੀ ਲੈ ਲਓ। ਇਹ ਨਹੀਂ ਇਹ ਸਿੱਖਾਂ ਦੀ ਧੀ ਹੈ, ਇਹ ਫਲਾਣਿਆਂ ਦੀ ਨਹੀਂ ਨਹੀਂ ਨਹੀਂ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ ਭਾਈ, ਸਭ ਦੀਆਂ ਸਾਂਝੀਆਂ। ਇਹਦੇ ਚ ਵੀ ਇੱਕ ਗੁਣ ਲੈ ਲਓ, ਧੂੜੀ ਲੈ ਲਓ। ਕਿਹੜੀ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਭ ਦਾ ਭਲਾ, ਸਭ ਦਾ। जब आ अवस्था बन जाएगी ना, गुरु साहब तेरा भला पहले करनगे, तेरा भला पहले होएगा। आ दो गल्लां मैं कीतियां बिल्कुल लिमिटेड जे समय दे विच। दो चीज़ां अज अपने घरां च लैके जाओ, एक गुरबाणी ते दूजा सरबत दा भला। ये बाबा जस्सा सिंह रामगढ़िया दी याद मनाई, ये जन्म शताब्दी मनाई सफली हो जाएगी। पठानकोट शुकराना है पिता जी दा, जिन्हां ने बख्शिश करके तुहाडे दीदार कराए। प्रबंधक वीरां दा धन्नवाद, सारियां संगतां दा, क्योंकि तुहाडे बिना गल नहीं बनदी। तुहाडा सारियां दा शुकराना। प्यार सहित फतेह बुलाओ। वाहिगुरू जी का खालसा, वाहिगुरू जी की वाहिगुरू जी का खालसा, वाहिगुरू जी की फतेह। धन गुरु रामदास जी, धन बाबा दीप सिंह जी। गुरु रामदास जी दे, बाबा दीप सिंह जी दे सारे संगत रूपी परिवारक मैंबरां नूं अज मैं वधाई देण वास्ते तुहाडे सन्मुख होया। जो बाबा दीप सिंह चैरिटेबल ट्रस्ट अड्डा गोपालपुरा बटाला रोड यूनिट नंबर 3 20 तरीक नूं जो उहदी रजिस्ट्री सी, गुरु पिता जी ने किरपा कीती है, सारी संगत ने असीस दित्ती। जो अद्धी पेमेंट गुरु जी की किरपा दे नाल जा चुकी, जो तुसीं किणका किणका देते हो, क्योंकि बहुत वड्डी रकम बन जाती। 25,000 गज जगह और 2500 रुपये गज की सेवा। तो अद्धी पेमेंट जिहड़ी उहदे लई असीं उन्हां कोलों 3 महीने का होर टाइम लिया। ये रजिस्ट्री जिहड़ी 20 अप्रैल नूं होनी सी, अद्धी पेमेंट चली गई। हुण जिहड़ी अद्धी पेमेंट है वो 20 जुलाई तक असीं उन्हां नूं देनी है, और फिर उस तो बाद इस जगह की रजिस्ट्री होएगी। ਜਿਹੜੇ ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, बिल्कुल नेड़े आ उहदे मुहूर्त दे समय दे। और नाल ही जो संगत की रिहाइश वास्ते सराह बन रही है, उहदा कारज भी पूरी तेज़ी नाल चल रहा। और बटाला रोड जिहड़ा यूनिट नंबर 3 है, जिहदी रजिस्ट्री हुण 20 जुलाई नूं होएगी, उत्थे भी बड़ी तेज़ी दे नाल सारे सेवावां दे कारज शुरू हो चुके हैं। हर पक्ष तो मैं आप जी की असीस ते बख्शीश की आस रखदा। मेरी बेनती है भुल्लिओ ना, 20 जुलाई नूं जो अद्धी पेमेंट रह गई है बटाला रोड वाली जगह की, उसकी रजिस्ट्री होएगी। अद्धी पेमेंट असी 20 जुलाई तक देनी है। पूरा आप जी परिवारक मैंबर मोढे नाल मोढा जोड़ के साथ भी दिओ, एक दूजे नूं प्रेरणा भी करो। और इस भूमि दान दे विच, वड्डे दान दे विच, क्योंकि ये वड्डा दान हुंदा भूमि दान, इस भूमि दान वड्डे दान दे विच अपना वध तो वध सहयोग भी दिओ। पूरी अकाउंट डिटेल तुहाडे टीवी स्क्रीन दे उत्ते चल रही है, आप जी स्क्रीन शॉट लै लो और अपनी सेवा इन्हां अकाउंटां दे विच आप जी पा सकदे हो। और सेवा पाउण तो बाद आप जी सानूं हेठां दित्ते नंबरां दे उत्ते जो अपना मैसेज कर देना, तां जो रसीद और सत्कार तुहाडे तक भेजिया जा सके। अपनी सेवा तुसीं सानूं गूगल पे, पेटीएम, फोन पे भी कर सकते हो। 98 150 99 513 नंबर ते 98150 89513 इस नंबर ते आप जी अपनी सेवा सानूं
ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ, ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਦੁਪਹਿਰੀ 3 ਤੋਂ 4 ਵੀ ਔਰ ਰਾਤੀ 10 ਤੋਂ 11 ਵੀ PTC ਸਿਮਰਨ ਦੇ ਮਾਧਿਅਮ ਰਾਹੀਂ, ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ, ਜੋ ਸੇਵਾਵਾਂ ਦੇ ਕਾਰਜ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਚੱਲ ਰਹੇ ਨੇ, ਸਭ ਨੂੰ ਪਤਾ ਹੈ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਪਿਤਾ ਜੀ ਦੀ ਮਿਹਰ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਚੱਲ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਹਦੇ ਰਾਹੀਂ ਬਜ਼ੁਰਗਾਂ ਨੂੰ ਜੋ ਪ੍ਰਸ਼ਾਦਾ 2 ਵੇਲੇ ਦਾ ਉਹਨਾਂ ਦੇ ਘਰਾਂ ਦੇ ਵਿੱਚ ਪੈਕ ਕਰਕੇ ਟਿਫਨ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬੇਅੰਤ ਕਾਰਜ ਚੱਲ ਰਹੇ। ਨਵੀਂ ਜਗ੍ਹਾ ਦੀ ਉਸਾਰੀ ਚੱਲ ਰਹੀ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਬਣਨਾ ਹੈ, ਪੰਛੀਆਂ ਨੂੰ ਦਾਣਾ ਪਾਉਣ ਲਈ, ਖਾਣਾ ਪਾਉਣ ਲਈ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਔਰ ਸਰਾਂ ਵੀ, ਗੁਰਦੁਆਰਾ ਸਾਹਿਬ ਦੀ ਉਸਾਰੀ। ਤੀਸਰਾ ਯੂਨਿਟ ਜਿਹੜਾ ਬਟਾਲਾ ਰੋਡ ਦੇ ਉੱਤੇ, ਉੱਥੇ ਵੀ ਉਸਾਰੀ, ਜਿੱਥੇ ਸਕੂਲ ਔਰ ਹਸਪਤਾਲ ਬਣਨਾ, ਉੱਥੇ ਵੀ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਕਈ ਸਾਡੇ ਇਹੋ ਜਿਹੇ ਪ੍ਰੇਮੀ ਨੇ ਜਿਹੜੇ ਕਹਿੰਦੇ ਜੀ ਸਾਨੂੰ ਪੰਥ ਦੇ ਨਾਲ ਬੜਾ ਹੀ ਦਰਦ ਹੈ। ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਹੋ ਨਾ, ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ 'ਚ ਵੀ ਇੱਦਾਂ ਸੇਵਾਵਾਂ ਦੇ ਕਾਰਜ ਸ਼ੁਰੂ ਹੋਣ, ਤੁਹਾਡੇ ਕੋਲ ਕੋਈ ਜਗ੍ਹਾ ਹੈ, ਭਾਵੇਂ 100 ਗਜ ਜਗ੍ਹਾ, 200 ਗਜ ਜਗ੍ਹਾ, 500 ਗਜ ਜਗ੍ਹਾ, ਵੱਡੀ ਜਗ੍ਹਾ, ਆਪ ਜੀ ਟਰਸਟ ਨੂੰ ਉਹ ਜਗ੍ਹਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਟਰਸਟ ਦੇ ਨਾਮ ਤੁਸੀਂ ਕਰਵਾਉਣੀ ਹੈ, ਅਤੇ ਉਸ ਜਗ੍ਹਾ ਦੇ ਉੱਤੇ ਸੇਵਾਵਾਂ ਦੇ ਕਾਰਜ ਸ਼ੁਰੂ ਕਰਨਾ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਜਿੰਨੀ ਜਗ੍ਹਾ ਹੋਏਗੀ ਉਸ ਮੁਤਾਬਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਛੋਟੀ ਜਗ੍ਹਾ ਹੋਏਗੀ, ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਸਕਦੀ ਹੈ, ਕੀਰਤਨ ਸਿਖਲਾਈ ਚੱਲ ਸਕਦੀ ਹੈ, ਹੋਰ ਕਈ ਕਾਰਜ ਇੱਦਾਂ ਦੇ ਚੱਲ ਸਕਦੇ ਨੇ, ਕੰਪਿਊਟਰ ਸਿਖਲਾਈ ਚੱਲ ਸਕਦੀ ਗਰੀਬ ਬੱਚੀਆਂ ਦੀ। ਵੱਡੀ ਜਗ੍ਹਾ ਹੋਏਗੀ, ਉੱਥੇ ਸਕੂਲ ਹਸਪਤਾਲ ਵੀ ਬਣ ਸਕਦਾ ਹੈ। ਇਹ ਹੁਣ ਤੁਸੀਂ ਵੇਖਣਾ, ਇਕੱਲੇ ਗੱਲਾਂ ਦੇ ਨਾਲ ਅਸੀਂ ਪੰਥ ਦਰਦੀ ਨਾ ਬਣੀਏ। ਤੁਹਾਡੇ ਕੋਲ ਕੋਈ ਵੀ ਜ਼ਮੀਨ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਵਾਉਣੀ, ਔਰ ਫਿਰ ਅੱਗੋਂ ਤੁਹਾਡੇ ਟਰਸਟ ਦੀ ਡਿਊਟੀ ਹੈ ਉੱਥੇ ਇਹ ਸੇਵਾਵਾਂ ਦੇ ਕਾਰਜ ਸ਼ੁਰੂ ਕਰਨ ਦੀ, ਕਿਉਂਕਿ ਇਲਾਕਿਆਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਬਹੁਤ ਨੇ ਔਰ ਬੰਨੇ ਵੀ ਚਾਹੀਦੇ ਨੇ। ਆਲੀਸ਼ਾਨ ਗੁਰਦੁਆਰੇ ਬੰਨਣੇ ਚਾਹੀਦੇ ਨੇ, ਆਲੀਸ਼ਾਨ, ਜਿੱਥੇ ਸੰਗਤਾਂ ਬੈਠਣ, ਗੁਰੂ ਦੀ ਗੋਦ ਦੇ ਵਿੱਚ ਕਥਾ ਕਹਾਣੀਆਂ ਸੁਣਨ ਕਰਨ। ਤੁਹਾਡਾ ਦਿਲ ਇਹ ਨਹੀਂ ਕਰਦਾ ਨਾਲ ਨਾਲ ਜਿੱਥੇ ਗੁਰਦੁਆਰਾ ਸਾਹਿਬ ਬਣੇ ਉੱਥੇ ਇਹੋ ਜਿਹਾ ਸਕੂਲ ਵੀ ਖੁੱਲ੍ਹੇ, ਜਿੱਥੇ ਬੱਚੇ ਗੁਰਮਤਿ ਦੀ ਸਿੱਖਿਆ ਲੈਣ, ਦੁਨਿਆਵੀ ਸਿੱਖਿਆ ਲੈਣ, ਔਰ ਇਹ ਸਿੱਖਿਆ ਲੈਣ ਤੋਂ ਬਾਅਦ ਘਰ ਘਰ ਦੇ ਵਿੱਚ ਹੀ ਗੁਰੂ ਘਰ ਬਣਾ ਦੇਣ। ਇਹ ਮੇਰੀ ਬੇਨਤੀ ਹੈ ਭਾਈ, ਜੇ ਤੁਹਾਡਾ ਸੱਚਮੁੱਚ ਦਿਲ ਕਰਦਾ ਹੈ ਨਾ ਕਿ ਤੁਹਾਡੇ ਪਿੰਡ ਵਿੱਚੋਂ, ਤੁਹਾਡੇ ਸ਼ਹਿਰ ਵਿੱਚੋਂ ਨਸ਼ਿਆਂ ਦਾ ਕੋੜ ਮਿਟ ਜਾਵੇ, ਬੱਚੇ ਗੁਰਮਤਿ ਨਾਲ ਵੀ ਜੁੜਨ ਔਰ ਦੁਨਿਆਵੀ ਪੜ੍ਹਾਈ ਨਾਲ, ਕਿਉਂਕਿ ਇਹ ਮਹਾਂਪੁਰਖਾਂ ਦਾ ਬਚਨ ਹੈ, ਤੁਸੀਂ ਕਿਸੇ ਨੂੰ ਇੱਕ ਵੇਲੇ ਲੰਗਰ ਛਕਾ ਦਿਓਗੇ ਨਾ, ਉਹਦਾ ਪੇਟ ਭਰੇਗਾ, ਤੁਹਾਨੂੰ ਅਸੀਸ ਦੇਵੇਗਾ। ਉਹ ਚਲੋ ਇਹ ਵੀ ਪਰਉਪਕਾਰ ਦੇ ਕੰਮ ਨੇ, ਪਰ ਪਿਆਰਿਓ ਕਿਉਂ ਨਾ ਹੋਵੇ ਅਸੀਂ ਇਹੋ ਜਿਹਾ ਸਿਸਟਮ ਬਣਾਈਏ, ਲੰਗਰ ਵੀ ਛਕਾਈਏ, ਅਤੇ ਪਿਆਰਿਓ ਜਿਹੜਾ ਵੀ ਇਹ ਲੰਗਰ ਛਕੇ ਉਹਨੂੰ ਇਹੋ ਜਿਹਾ ਸਿਸਟਮ ਉਹਦਾ ਬਣਾ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਕੇ ਰੋਟੀ ਨਾ ਖਾਵੇ, ਰੋਟੀ ਕਮਾਉਣ ਜੋਗਾ ਬਣ ਜਾਏ, ਫਿਰ ਸਾਰੀ ਜ਼ਿੰਦਗੀ ਤੁਹਾਨੂੰ ਅਸੀਸਾਂ ਦੇਵੇਗਾ। ਜਦੋਂ ਉਹ ਰੋਟੀ ਕਮਾਉਣ ਜੋਗਾ ਬਣ ਗਿਆ, ਆਪਣੇ ਪਰਿਵਾਰ ਨੂੰ ਪਾਲਣ ਜੋਗਾ ਬਣ ਗਿਆ। ਆਓ ਇਸ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਇੱਕ ਨੰਬਰ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਜੇ ਤੁਹਾਡੇ ਕੋਲ ਕੋਈ ਜਗ੍ਹਾ ਪਈ ਹੈ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰਿਓ, ਸਾਡੀ ਟੀਮ ਜਾਏਗੀ, ਉਹ ਜਗ੍ਹਾ ਦੇਖੇਗੀ, ਅਤੇ ਉਸ ਤੋਂ ਬਾਅਦ ਫਿਰ ਉੱਥੇ ਸੇਵਾਵਾਂ ਦੇ ਕਾਰਜ ਸਾਰੇ ਸ਼ੁਰੂ ਹੋ ਜਾਣਗੇ। ਬਸ ਭੁੱਲਿਓ ਨਾ, ਉਹ ਜ਼ਮੀਨ ਤੁਸੀਂ ਟਰਸਟ ਦੇ ਨਾਮ ਕਰਾਉਣੀ ਹੈ, ਉਸ ਤੋਂ ਬਾਅਦ ਫਿਰ ਟਰਸਟ ਦੀ ਸਾਰੀ ਜ਼ਿੰਮੇਵਾਰੀ ਬਣ ਜਾਏਗੀ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਜੋ ਸਾਡਾ ਸੋਹਣਾ ਪੰਜਾਬ, ਨਸ਼ਾ ਮੁਕਤ ਪੰਜਾਬ, ਪੜ੍ਹਿਆ ਲਿਖਿਆ ਪੰਜਾਬ, ਉਹਦੀ ਸਿਰਜਣਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।